ਹਾਂਜੀ, ਇਸ ਵੇਲੇ ਅਸੀਂ ਛੋਟੀਆਂ ਗਲੋਟੀਆਂ ਜਿਹਨੂੰ ਹੁਣ ਇੱਥੇ ਗਲੋਟੀਆਂ ਖੁਰਦ ਵੀ ਕਹਿੰਦੇ ਨੇ, ਉੱਥੇ ਅੱਪੜ ਆਇਆ। ਉੱਥੇ ਜਿਵੇਂ ਕੋਈ ਪਹਿਲੇ ਤੁਹਾਨੂੰ ਦੱਸਿਆ 6ਵੀਂ ਬਾਦਸ਼ਾਹੀ ਦੇ ਨਾਮ ਦਾ ਐਸੋਸੀਏਟ ਹੋਇਆ ਗੁਰਦੁਆਰਾ ਵੀ ਹੈ ਔਰ ਉਸ ਦੀ ਬਿਲਡਿੰਗ ਅਜੇ ਤੱਕ ਬਚੀ ਹੋਈ ਹੈ। ਅਸੀਂ ਕੋਸ਼ਿਸ਼ ਤਾਂ ਵੈਸੇ ਨਹੀਂ ਕੀਤੀ ਮੁਸਲਿਮ ਪੰਜਾਬੀਆਂ ਨੇ ਕੋਈ ਵੀ ਚੀਜ਼ ਬਚਾਉਣ ਦੀ। ਗੁਰਦੁਆਰੇ ਸਿਰਫ ਮਜ਼ਹਬੀ ਅਸਥਾਨ ਨਹੀਂ ਹੁੰਦੇ, ਉਹ ਉਸ ਖਿੱਤੇ ਦੀ ਤਾਰੀਖ ਵੀ ਹੁੰਦੇ ਨੇ। ਸੋ ਇੱਥੇ ਆ ਕੇ ਪਹਿਲੇ ਹੀ ਜਿਹੜਾ ਅਸੀਂ ਦੇਖ ਰਹੇ ਹਾਂ ਦੁੱਖ ਤਕਲੀਫ ਤੇ ਹੁੰਦੀ ਹੈ। ਜਿਨ੍ਹਾਂ ਨੂੰ ਇਹ ਅਲਰਟ ਹੋਏ ਨੇ ਥਾਵਾਂ, ਉਹਨਾਂ ਨੂੰ ਇਹ ਸਮਝਣਾ ਚਾਹੀਦਾ ਹੈ ਵੀ ਇਹ ਸਾਡੀ ਪੰਜਾਬੀ ਸਿੱਖ ਕਮਿਊਨਿਟੀ ਦੀਆਂ ਮਸੀਤਾਂ ਹਨ। ਸੋ ਅਸੀਂ ਆਪਣੀ ਮਸੀਤ ਨਾਲ ਜੋ ਬੁਰਾ ਸਲੂਕ ਨਹੀਂ ਕਰਦੇ, ਕੋਈ ਆਪਣੇ ਮੰਦਿਰ ਦੇ ਨਾਲ ਨਹੀਂ ਕਰਦਾ, ਕੋਈ ਆਪਣੇ ਚਰਚ ਦੇ ਨਾਲ ਨਹੀਂ ਕਰਦਾ, ਆਪਣੇ ਗਿਰਜੇ ਦੇ ਨਾਲ ਨਹੀਂ ਕਰਦਾ, ਤੇ ਫਿਰ ਗੁਰਦੁਆਰਿਆਂ ਦੀ ਵੀ ਜਿਹੜੀ ਹੈ, ਜਿਹਨੂੰ ਪਤਾ ਚੱਲ ਜਾਵੇ ਕਿ ਗੁਰਦੁਆਰਾ ਹੈ, ਪਾਕਿਸਤਾਨ ਹੈ, ਉਹਦੀ ਉਸ ਨੂੰ ਸੰਭਾਲਣਾ ਚਾਹੀਦਾ ਹੈ। ਔਰ ਇੱਥੇ ਜਿਹੜੇ ਗੰਦ ਗੁੰਦ ਸੱਟਦੇ ਨੇ, ਸ਼ਾਇਦ ਸਾਡੀ ਵੀਡੀਓ ਦੇ ਰਾਹੀਂ ਇਹ ਮੈਸੇਜ ਬਹੁਤ ਜ਼ਿਆਦਾ ਲੋਕਾਂ ਤੱਕ ਜਾਵੇ। ਤੁਸੀਂ ਵੀ ਇਸ ਨੂੰ ਫੈਲਾਓ, ਲੋਕਾਂ ਨੂੰ ਜਾਗ੍ਰਿਤੀ ਇਸ ਦੀ ਆਂਦੀ ਕਿ ਜਿਹੜਾ ਵੀ ਗੁਰਦੁਆਰਾ ਹੈ ਉਸ ਨੂੰ ਸਾਫ਼ ਰੱਖਣਾ ਚਾਹੀਦਾ ਹੈ। ਇਹ ਸਾਡੀ ਉਸ ਕਮਿਊਨਿਟੀ ਦਾ ਫਰਜ਼ ਹੈ ਜਿਨ੍ਹਾਂ ਦੇ ਕੋਲ ਉੱਥੇ ਰਹਿ ਰਹੇ ਨੇ। ਸੋ ਦੱਸੋ ਅਮਰਜੀਤ ਜੀ ਇਸ ਗੁਰਦੁਆਰੇ ਦੇ ਇਤਿਹਾਸ ਦੇ ਬਾਰੇ ਕਿ ਇਹ ਕਿਹਨਾਂ ਨਾਲ ਐਸੋਸੀਏਟ ਕਿਵੇਂ ਹੈ ਤੇ ਕਿਸ ਤਰੀਕੇ ਦਾ। ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਦਾਸ ਮਹਾਰਾਜਾ ਦੱਸੇਗਾ ਗੁਰਦੁਆਰੇ ਦਾ ਇਤਿਹਾਸ। ਇਹ ਹੈਗੀ ਹੈ 6ਵੀਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਦੁਆਰਾ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਕਦੋਂ ਸੁਣਿਆ ਸੀ ਉਹਨਾਂ ਦੇ ਪਿਤਾ ਜੀ ਗੁਰੂ ਅਰਜਨ ਦੇਵ ਜੀ ਸ਼ਹੀਦ ਹੋ ਰਹੇ ਨੇ ਲਾਹੌਰ ਵਿੱਚ, ਉਹਨਾਂ ਨੇ ਆਪਣਾ ਮਸਲਾ ਕੀਤਾ ਸੀ ਜਾ ਕੇ ਦੇਖਣ ਸੇ ਕਿੱਥੇ ਸ਼ਹੀਦ ਹੋ ਰਹੇ ਨੇ। ਇੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਰਹੇ ਸਨ, ਇੱਥੇ ਗੁਰਦੁਆਰਾ ਬਣਾਇਆ ਗਿਆ ਸੀ। ਤੇ ਇਹ ਜਿਹੜੀ ਥੋੜ੍ਹੀ ਮਾੜੀ ਹਿਸਟਰੀ ਹੈਗੀ ਹੈ। ਤੇ ਫਿਰ ਕਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਲਾਹੌਰ ਪਹੁੰਚਿਆ ਹੈ ਤੇ ਉਹਨੇ ਉੱਥੇ ਸਥਾਨ ਬਣਾਇਆ ਸੀ ਆਪਣੇ ਪਿਤਾ ਜੀ ਦੇ ਯਾਦਗਾਰੀ ਵਿੱਚ। ਤੇ ਤੁਸੀਂ ਲਾਹੌਰ 'ਚ ਜਾਵੋਗੇ ਹੈ, ਉੱਥੇ ਤੁਹਾਨੂੰ ਸਥਾਨ ਬਾਬਾ ਡੇਰਾ ਸਾਹਿਬ ਗੁਰਦੁਆਰੇ ਵਿੱਚ ਦੱਸਿਆ ਜਾਏਗਾ। ਤੁਹਾਡੇ ਵੱਡੇ ਕਿਵੇਂ ਦੱਸਦੇ ਰਹੇ ਇਸ ਗੁਰਦੁਆਰੇ ਦੇ ਬਾਰੇ? ਇੱਥੇ ਹੀ ਆ ਕੇ ਉਹ ਮੱਥਾ ਟੇਕਦੇ ਰਹੇ? ਹਾਂਜੀ। ਜਾਂ ਕਿ ਉਸ ਵੇਲੇ ਵੱਡੀਆਂ ਗਲੋਟੀਆਂ ਦੇ ਅੰਦਰ ਵੀ ਦੱਸਦੇ ਨੇ ਕਿ ਇੱਕ ਗੁਰਦੁਆਰਾ ਹੈ ਸੀ? ਇਹਨਾਂ ਦੇ ਬਾਰੇ ਕੋਈ ਦੱਸਦੇ ਰਹੇ ਤੁਹਾਡੇ ਦਾਦਾ, ਤੁਹਾਡੇ ਵੱਡੇ ਜਿਹੜੇ ਨੇ ਇਹਨਾਂ ਗੁਰਦੁਆਰਿਆਂ? ਹਾਂਜੀ, ਸਾਡਾ ਬਜ਼ੁਰਗ ਕਹਿੰਦੇ ਹੁੰਦੇ ਸਨ ਵੱਡੀਆਂ ਗਲੋਟੀਆਂ 'ਚ ਪਾਂਡਿਆ 'ਚ ਗੁਰਦੁਆਰਾ ਸਾਡਾ ਆਪਣਾ ਹੈਗਾ ਸੀ ਜੀ, ਪਾਠ ਗੁਰਦੁਆਰਾ। ਉੱਥੇ ਦੀਵਾਨ ਹਰ ਐਤਵਾਰ ਸ਼ਾਮ ਵੇਲੇ ਸਵੇਰ ਨੂੰ ਹਰ ਦਿਨ ਲੱਗਦਾ ਹੁੰਦਾ ਸੀ। ਪਰ ਇੱਥੇ ਆਉਂਦੇ ਨੇ ਮੱਥਾ ਟੇਕਣ ਤੇ ਕਿੱਥੇ ਗੁਰੂ ਹਰਗੋਬਿੰਦ ਸਾਹਿਬ ਨੇ ਗੁਰਦੁਆਰਾ ਬਣਾਇਆ ਸੀ। ਅਮਰਜੀਤ ਜੀ ਨਾਲ ਅਸੀਂ ਇਹ ਵੀ ਇੱਥੋਂ ਦੇ ਲੋਕਾਂ ਦੇ ਬਾਰੇ ਉਹਨਾਂ ਨੂੰ ਪਤਾ ਚੱਲੇਗਾ, ਉਹਨਾਂ ਨੂੰ ਨੌਲੇਜ ਇਸ ਦੇ ਬਾਰੇ ਮਿਲੇਗਾ। ਇੱਕ ਤਾਂ ਗੁਰਦੁਆਰੇ ਵੀ ਦੋ ਤਰ੍ਹਾਂ ਦੇ ਹੁੰਦੇ ਨੇ। ਇੱਕ ਗੁਰਦੁਆਰੇ ਉਹ ਜਿਹੜੇ 10 ਗੁਰੂ ਸਾਹਿਬਾਨ ਨੇ, ਜਿੱਥੇ ਉਹਨਾਂ ਨੇ ਪੈਰ ਰੱਖੇ, ਜਿੱਥੇ ਉਹ ਰਹੇ, ਉਹਨਾਂ ਦੇ ਨਾਮ ਦੇ ਐਸੋਸੀਏਟ। ਜਿਵੇਂ ਗੁਰਦੁਆਰਾ ਜਨਮ ਅਸਥਾਨ ਹੈ ਨਨਕਾਣਾ ਸਾਹਿਬ, ਬਾਬਾ ਨਾਨਕ ਸਰਕਾਰ ਦਾ ਉੱਥੇ ਜਨਮ ਹੋਇਆ। ਬਾਕੀ ਜਿਤਨੇ ਗੁਰਦੁਆਰੇ ਹਨ ਬਾਬਾ ਨਾਨਕ ਸਰਕਾਰ ਦੇ ਨਾਮ। ਇਸੇ ਤਰੀਕੇ ਅਸੀਂ ਜਿਸ ਤਰੀਕੇ ਨਾਲ ਲਾਹੌਰ ਦੇ ਅੰਦਰ ਹੈ ਚੂਨਾ ਮੰਡੀ ਦਾ ਗੁਰਦੁਆਰਾ, ਉਹ ਗੁਰੂ ਰਾਮਦਾਸ ਦੀ ਬਰਥ ਪਲੇਸ ਹੈ। ਇਹ ਜਿਸ ਤਰੀਕੇ ਦੇ ਨਾਲ ਗੁਰਦੁਆਰਾ ਹੈ, ਇਹ ਹੈ ਗੁਰੂ ਹਰਗੋਬਿੰਦ ਸਿੰਘ ਜਿਹੜੀ 6ਵੀਂ ਬਾਦਸ਼ਾਹੀ 6ਵੇਂ ਗੁਰੂ ਸਾਹਿਬ ਨੇ ਉਹਨਾਂ ਦੇ ਨਾਮ ਦੇ ਨਾਲ। ਇਸ ਤੋਂ ਹਟ ਕੇ ਇਹ ਗੁਰਦੁਆਰੇ ਔਰ ਜਿਹੜੇ ਆਮ ਫਿਰ ਗੁਰਦੁਆਰੇ ਆਪਣੇ ਮੱਥਾ ਟੇਕਣ ਲਈ ਲੋਕ ਬਣਾਉਂਦੇ ਨੇ, ਜਿੱਥੇ ਗੁਰੂ ਸਾਹਿਬਾਨ ਦੇ ਪੈਰ ਨਹੀਂ ਪਏ, ਇਹਨਾਂ ਦੇ ਵਿੱਚ ਡਿਫਰੈਂਸ ਕੀ ਹੈ? ਮਤਲਬ ਅਕੀਦਤ ਦੇ ਵਿੱਚ, ਮਾਨਤਾ ਦੇ ਵਿੱਚ ਇਹਨਾਂ ਦੋ ਤਰ੍ਹਾਂ ਦੇ ਗੁਰਦੁਆਰਿਆਂ ਦਾ, ਜਿੱਥੇ ਗੁਰੂ ਸਾਹਿਬਾਨ ਦੇ ਪੈਰ ਪਏ ਔਰ ਜਿਹੜੇ ਦੂਸਰੇ ਉੱਥੇ ਬਣਾਏ ਹੋਏ ਗੁਰਦੁਆਰੇ, ਕਿੰਨਾ ਕੁ ਫਰਕ ਤੁਸੀਂ ਇਹਦੇ ਵਿੱਚ ਮਹਿਸੂਸ ਕਰਦੇ? ਅਸੀਂ ਕਹਿੰਦੇ ਆ ਸਾਡੇ ਪੰਜਾਬੀ ਸਿੱਖਾਂ ਵਿੱਚ ਇਹ ਦੋ ਮਤਲਬ ਹੈਗੇ ਨੇ, ਇਤਿਹਾਸੀ ਗੁਰਦੁਆਰੇ ਤੇ ਗੁਰਦੁਆਰੇ। ਇਤਿਹਾਸੀ ਗੁਰਦੁਆਰੇ ਉਹ ਹੁੰਦੇ ਕਿ ਤੁਸੀਂ ਕਹਿੰਦੇ ਰਹੇ ਹੋ ਕਿੱਥੇ ਇੱਥੇ ਗੁਰੂ ਹਰਗੋਬਿੰਦ ਸਾਹਿਬ ਆਏ ਸਨ, ਉਹਨਾਂ ਨੇ ਪੈਰ ਰੱਖਿਆ ਸੀ, ਠੀਕ ਹੈ। ਇਤਿਹਾਸੀ ਗੁਰਦੁਆਰਾ ਕਿਹੜਾ ਸਾਡਾ ਗੁਰਦੁਆਰਾ ਪਿੰਡ ਵਿੱਚ ਸੀ ਹੈ, ਉਹ ਗੁਰਦੁਆਰਾ ਸੀ। ਉੱਥੇ ਸੰਗਤਾਂ ਨੇ ਮਹਾਰਾਜ ਦਾ ਸਰੂਪ ਰੱਖਿਆ, ਉੱਥੇ ਮਹਾਰਾਜ ਦਾ ਬਾਣੀ ਕੀਰਤ ਕਰਦੇ ਸਨ, ਉੱਥੇ ਰੋਜ਼ ਰਹਿ ਵਾਸਤੇ ਜਪਜੀ ਸਾਹਿਬ ਪੜ੍ਹਦੇ ਸਨ, ਐਤਵਾਰ ਦੀਵਾਨ ਹੁੰਦੇ ਸਨ, ਲੰਗਰ ਵੀ ਐਤਵਾਰ ਬਣਦਾ ਹੁੰਦਾ ਉੱਥੇ, ਠੀਕ ਹੈ। ਉਹ ਫਰਕ ਪੈ ਜਾਂਦਾ ਕਿੱਥੇ ਰਹਿਸ਼ ਹੁੰਦੀ ਹੈ ਤੇ ਕਿੱਥੇ ਮਹਾਰਾਜ ਦਾ ਸਰੂਪ ਰੱਖਿਆ ਹੁੰਦਾ ਹੈ ਤੇ ਇਹ ਕਿੱਥੇ ਗੁਰੂਆਂ ਨੇ ਆਪਣਾ ਪੈਰ ਰੱਖਿਆ ਹੁੰਦਾ ਹੈ। ਠੀਕ ਹੈ, ਬਹੁਤ ਅੱਛਾ ਜੀ। ਤੇ ਹੁਣ ਕੁਝ ਪਿੰਡ ਦੇ ਲੋਕ ਆਏ ਨੇ, ਉਹਨਾਂ ਨਾਲ ਮਿਲਦੇ ਆ ਅਮਰਜੀਤ। ਹਾਂਜੀ। ਤੁਸੀਂ ਇੱਥੋਂ ਦੇ ਹਿਜਰਤ ਕਰਤੇ ਆਏ ਜਿਹੜੇ ਲੋਕ, ਉਹਨਾਂ ਦੇ ਵਿੱਚੋਂ ਹਨ ਜਾਂ ਤੁਸੀਂ ਇੱਥੋਂ ਦੇ ਪੁਰਾਣੇ ਰਵਣ ਵਾਲੇ ਆ? ਲੋਟੀ ਤੋਂ ਪਹਿਲੇ, ਪਾਰਟੀਸ਼ਨ ਤੋਂ ਪਹਿਲੇ, ਵੰਡ ਤੋਂ ਪਹਿਲੇ ਦੇ ਇੱਥੋਂ ਦੇ ਰਵਣ ਵਾਲੇ ਨੇ? ਜੀ। ਪੁੱਛਦੇ ਨੇ ਪਏ ਕਿ ਤੁਸੀਂ ਪਾਕਿਸਤਾਨ ਬਣਨ ਤੋਂ ਪਹਿਲਾਂ ਦੇ ਇੱਥੇ ਹੀ ਹੋ ਕਿ ਬਾਅਦ ਚ ਆਏ ਹੋ? ਪਹਿਲਾਂ ਦੇ ਇੱਥੇ, ਹਾਂਜੀ, ਮਕਾਮੀ ਹੋ। ਇੱਥੋਂ ਦੇ ਛੋਟੀਆਂ ਗਲੋਟੀਆਂ ਦੇ?
ਇਹ ਕਿਹੜੇ ਫੈਮਿਲੀ ਕਿਹੜੀ ਹੈ, ਖਾਨਦਾਨ ਕਿਹੜਾ ਹੈ? ਇਹ ਪੁੱਛਦੇ ਨੇ ਪਏ ਕਿ ਕਿਹੜੇ ਖਾਨਦਾਨ ਦੇ ਹੋ ਬਾਬੇ ਹੋਰਾਂ ਦਾ, ਦੱਸੋ ਨੇ ਬਾਬੇ ਵੱਡੇ ਲੋ। ਉਹ ਰੂਲਦੀਨ ਸੀ ਸਾਡੇ ਬਾਪ ਦਾ। ਅੱਛਾ, ਰੂੜ ਸਿੰਘ। ਰੂੜਦੀਨ ਰੂੜਦੀਨ। ਅਲਹਮਦੁਲਿਲਾ ਸ਼ੁਰੂ ਤੋਂ ਅੱਛਾ। ਮੁਸਲਮਾਨ ਹੋਏ। ਅੱਛਾ ਅੱਛਾ, ਰੂੜਦੀਨ। ਅੱਛਾ, ਇੱਥੇ ਇਹਨਾਂ ਤੋਂ ਪੁੱਛੋ ਵੀ ਗਲੋਟੀਆਂ ਦੇ ਵਿੱਚ ਜਿਹੜੇ ਰਹਿੰਦੇ ਹੈ ਉਜਾਗਰ ਸਿੰਘ ਚੋਬਦਾਰ ਹੋਰੀ, ਜਿਨ੍ਹਾਂ ਕੋਲ ਰਿਚ ਵੀ ਹੁੰਦਾ ਹੈ, ਕਿ ਉਹਨਾਂ ਨੂੰ ਇਹ ਜਾਣਦੇ ਨੇ? ਉਜਾਗਰ ਸਿੰਘ ਹੀ ਉਹਨਾਂ ਰਿਚ ਵੀ ਰੱਖਿਆ ਹੁੰਦਾ ਸੀ, ਉਹਨਾਂ ਨੂੰ ਜਾਣਦੇ ਨੇ। ਚੋਬਦਾਰ ਸੈਸਨ ਜਾਗਰ ਸਿੰਘ। ਹਾਂਜੀ, ਜਾਗਰ ਸਿੰਘ ਹੈ ਸੀ। ਹੈ ਸੀ। ਉਹਨਾਂ ਕੋਲ ਰਿਚ ਵੀ ਹੁੰਦੇ ਆ? ਰਿਚ ਵੀ ਹੈ ਸੀ ਉਹਨਾਂ ਕੋਲ। ਉਹਨਾਂ ਦੇ ਵੱਡਿਆਂ ਕੋਲ ਰਿਚ ਵੀ ਹੁੰਦੇ ਨਹੀਂ ਸਨ? ਨਹੀਂ ਉਹਦੇ ਵੱਡਿਆਂ ਕੋਲ, ਉਹਨਾਂ ਦੇ ਪਿਓ ਕੋਲ, ਆ ਉਹਨਾਂ ਦੇ ਵਡੇਰਿਆਂ ਕੋਲ ਰੁਲਦੂ ਸਿੰਘ ਕੋਲ ਰਿਚ ਹੁੰਦੇ ਸਨ। ਮੇਰਿਆਂ ਕੋ ਪਤਾ ਨਹੀਂ ਹੋਗਾ। ਹਾਂਜੀ ਹਾਂਜੀ ਹਾਂਜੀ। ਤੇ ਤੁਹਾਡੀ ਕਿੰਨੀ ਉਮਰ ਸੀ ਜਦੋਂ ਪਾਕਿਸਤਾਨ ਬਣਿਆ? ਸਾਡੇ ਉਹਦੇ ਕੋ 15-16 ਸਾਲ ਸੀ। ਹਾਂਜੀ, ਮੇਰੇ ਪਿਤਾ ਜੀ ਫਿਰ ਤਾਂ ਤੁਹਾਨੂੰ ਸਾਰਾ ਪਤਾ ਹੋਣਾ। ਵੱਡੀਆਂ ਗਲੋਟੀਆਂ ਦੇ ਅੰਦਰ ਹਾਂ। ਜਿਹੜੇ ਅਮਰਜੀਤ ਸਿੰਘ ਜਿਹੜੇ ਆਏ ਨੇ ਨਾ, ਇਹਨਾਂ ਦੇ ਵੱਡਿਆਂ ਦਾ ਨਾਂ ਸੀ ਹਰਬੰਸ ਸਿੰਘ। ਹਰਬੰਸ ਸਿੰਘ ਜਿਹੜਾ ਹੈ। ਉਹਦੇ ਪਿਓ ਦਾ ਨਾਂ ਸੀ ਉਜਾਗਰ ਸਿੰਘ ਉਜਾਗਰ ਚੋਬਦਾਰ। ਸਿੰਘ ਵੱਡਿਆਂ ਦਾ ਨਾਂ। ਉਜਾਗਰ ਸਿੰਘ ਤੇ ਬਹੁਤ ਦੂਰ ਚਲਾ ਜਾਂਦਾ ਇਹਦੇ ਹੈ। ਦਾਦੇ ਦਾ ਨਾਂ ਨਹੀਂ, ਉਸ ਟਾਈਮ ਉਹੀ ਜਵਾਨ ਹੋਣਾ ਨਾ। ਉਜਾਗਰ ਸਿੰਘ ਪਰਲੀ ਗਲੋਟੀਆਂ ਦਾ। ਗਲੋਟੀ ਵੀ ਹੈ ਜਾਗਰ ਸਿੰਘ। ਹਾਂਜੀ। ਇੱਥੇ ਵੀ ਹੈ ਜਾਗਰ ਸਿੰਘ। ਇੱਥੇ ਅੱਛਾ ਵੀ ਜੀ, ਸੀ ਉਜਾਗਰ ਹਾਂਜੀ ਸਿੰਘ। ਹਾਂਜੀ। ਅੱਛਾ, ਉਹਨਾਂ ਦਾ ਕੋਈ ਘਰ ਦਾ ਪਤਾ ਹੈ ਉੱਥੇ ਗੁਰਦੁਆਰੇ ਦੇ ਕੋਲ ਕਰਕੇ ਕਹਿੰਦੇ ਤੇ ਸਨ? ਉਹਨਾਂ ਦਾ ਵੱਡੀਆਂ ਗਲੋਟੀਆਂ ਦਾ। ਅੱਛਾ, ਕੋਈ ਤੁਸੀਂ ਮੈਂ ਕਹਿੰਦਾ ਵਾ ਕਿ ਤੁਹਾਡਾ ਕੋਈ ਯਾਰ ਸੀ ਜਿਹੜਾ ਉਸ ਵਕਤ ਜਿਹਦੇ ਨਾਲ ਤੁਸੀਂ ਖੇਡਦੇ ਸੋ, ਕੋਈ ਸਿੱਖ ਜਿਹੜਾ? ਉਹਨਾਂ ਦੇ ਬੇਟੇ ਬੋਟੇ ਜਿਹੜੇ ਹਨ ਨਾ ਹਾਂ ਵਡੇਰਿਆਂ ਦੇ, ਹਾਂ। ਉਹ ਸਾਡਾ ਜਾਣੂ ਸਨ। ਕੀ ਨਾਂ ਸੀ ਉਹਨਾਂ ਦਾ? ਉਹਨਾਂ ਦਾ ਇੱਕ ਨਾ ਆਪਣਾ ਹੁਣ ਨਾਮ ਹੀ ਭੁੱਲ ਗਿਆ ਨੇ ਸਾਨੂੰ। ਸਹੀ ਹੈ। ਇੱਕ ਨਾ ਗੁਰਪਾਲ ਸਿੰਘ ਸੀ, ਇੱਕ ਦੇ ਨਾਂ ਆਪਣਾ ਦਿਲਦਾਰ ਸੀ। ਦਿਲਦਾਰ। ਦਿਲਦਾਰ ਤੇ ਇਸ ਤਰ੍ਹਾਂ ਕਰਕੇ ਨਾਂ ਯਾਦ ਸਨ, ਹੁਣ ਭੁੱਲ ਭੱਲ ਗਿਆ। ਹਾਂਜੀ ਹਾਂਜੀ ਕਦੇ ਗੁਜ਼ਰ ਗਈ ਹੈ। ਹਾਂਜੀ। ਅੱਛਾ, ਇਹ ਗੁਰਦੁਆਰਾ ਕਦੋਂ ਬਣਿਆ ਸੀ? ਇਹ ਜਿਹੜਾ ਕੋਈ ਯਾਦ ਹੈ ਕਦੋਂ? ਪਹਿਲਾਂ ਹੀ ਤੁਹਾਡੇ ਤੋਂ ਪਹਿਲਾਂ ਹੀ ਬਣਿਆ ਸੀ? ਸਾਡੇ ਤੋਂ ਪਹਿਲਾਂ ਹੀ ਬਣਿਆ। ਹਾਂ। ਇਹਦੀ ਕਿੰਨੀ ਕੋਈ ਹਿਸਟਰੀ ਹੈ, ਮਤਲਬ ਉਹ ਤੁਹਾਨੂੰ ਕੋਈ ਦੱਸਦੇ ਸਨ ਕਿ ਇਹ ਕਿੰਨੀ ਦੇਰ ਪਹਿਲਾਂ ਬਣਿਆ ਸੀ? ਕੋਈ 100 ਸਾਲ ਪਹਿਲਾਂ ਬਣਿਆ ਸੀ? ਕੋਈ ਬਜ਼ੁਰਗ ਦੱਸਦੇ ਹੋਣ? ਨਹੀਂ, ਸਾਡੇ ਤੋਂ ਸਾਡੀ ਸੰਭਾਲ ਤੋਂ ਪਹਿਲਾਂ ਹੀ। ਮਤਲਬ ਕਿੰਨੀ ਦੇਰ ਪਹਿਲਾਂ ਕੋਈ ਦੱਸਦੇ ਸਨ ਬਜ਼ੁਰਗ ਦੀ ਹਿਸਟਰੀ ਜਿਹੜੀ? ਹਰਬੰਸ ਸਿੰਘ ਉਹਨਾਂ ਦੇ ਬਾਰੇ ਉੱਥੇ ਲੈ ਕੇ ਜਾਓ, ਵੱਡੀਆਂ ਗਲੋਟੀਆਂ 'ਚ ਇੱਥੇ ਰਹਿਣ ਦਿਓ, ਫਿਰ ਕੋਈ ਕਨੈਕਸ਼ਨ ਨਹੀਂ। ਵੱਡੀਆਂ ਗਲੋਟੀਆਂ ਵੀ ਤੁਸੀਂ ਜਾਂਦੇ ਹੁੰਦੇ ਸੋ ਕਿ ਨਹੀਂ? ਜਾਏ ਆਈਦਾ ਸੀ। ਤੇ ਵੱਡਾ ਪਿੰਡ ਕਿਹੜਾ ਸੀ ਜਿਹੜਾ ਹੈ ਨਾ ਉਦੋਂ ਜਿਹੜਾ? ਵੱਡਾ ਪਿੰਡ ਇਹ ਹੀ ਸੀ। ਅੱਛਾ, ਹਾਂ, ਉਹ ਤੇ ਵੱਡੀਆਂ ਗਲੋਟੀਆਂ ਉਹ ਜੇ ਨਾਂ ਪੈ ਗਿਆ, ਵੱਡਾ ਪਿੰਡ ਇਹ ਹੀ ਸੀ। ਸਹੀ ਹੈ। ਅੱਛਾ, ਠੀਕ ਹੈ ਠੀਕ ਹੈ। ਤੇ ਉੱਥੇ ਜਾਣਦੇ ਸੋ ਉੱਥੇ ਕਿਸੇ ਸਿੱਖ ਫੈਮਿਲੀ ਨੂੰ ਉੱਥੇ ਵੱਡੀਆਂ ਗਲੋਟੀਆਂ ਦੇ ਵਿੱਚ? ਇਹਨਾਂ ਦੇ ਹਾਣੀ ਹਰਬੰਸ ਸਿੰਘ ਹੋਣੇ ਨੇ। ਹਰਬੰਸ ਸਿੰਘ ਨੂੰ ਜਾਣਦੇ ਨੇ? ਇਹਨਾਂ ਹੀ ਜਿੰਨੀ ਹੋਣੇ ਨੇ। ਇਹਨਾਂ ਤੋਂ ਕੋਈ 2-4 ਸਾਲ ਵੱਡੇ ਹੋਣੇ ਨੇ ਬਸ। ਠੀਕ ਹੋ ਗਿਆ ਸਰ ਜੀ, ਅਸੀਂ ਆ ਗਏ। ਚਾਚਾ ਜੀ, ਹਰਬੰਸ ਸਿੰਘ ਹੁੰਦੇ ਸਨ ਉੱਥੇ ਵੱਡੀਆਂ ਗਲੋਟੀਆਂ ਦੇ ਵਿੱਚ ਨਾ, ਹਰਬੰਸ ਸਿੰਘ। ਉਹ ਕੋ ਤੁਹਾਡੇ ਤੋਂ 2-4 ਸਾਲ ਵੱਡੇ ਹੋਣੇ ਨੇ। 1932 33 ਦੀ ਉਹਨਾਂ ਦੀ ਪੈਦਾਇਸ਼ ਹੈ। ਉਹ ਲੋਟੀ ਵੇਲੇ ਜਿਸ ਟਾਈਮ ਵੰਡ ਹੋਈ ਹੈ, ਉਸ ਵੇਲੇ ਉਹਨਾਂ ਦੀ 14-15 ਸਾਲ ਉਮਰ ਹੈ। ਕੋਈ ਹਰਬੰਸ ਸਿੰਘ ਨਾਂ ਦਾ ਬੰਦਾ ਤੁਹਾਡੇ ਜ਼ਿਹਨ 'ਚ ਆਉਂਦਾ ਹੈ? ਨਹੀਂ ਆਉਂਦਾ। ਨਹੀਂ